ਵਿੱਚ ਨਵੇਂ ਆਉਂਦੇ ਵਿਦਿਆਰਥੀਆਂ ਦੀ ਮਦਦ ਲਈ ਬਰੈਂਪਟਨ ਗੁਰਦੁਆਰਾ ਸਾਹਿਬ ਵੱਲੋਂ ਵੱਡੀ ਪਹਿਲ ਕਦਮੀ। SGPC ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਸ ਕੀਤੇ ਗਏ ਮਤੇ। ਕੈਨੇਡਾ ਦੇ 15 ਗੁਰਦੁਆਰਾ ਸਾਹਿਬਾਨਾਂ ਵੱਲੋਂ ਭਾਰਤੀ ਵਿਦੇਸ਼ ਮੰਤਰੀ S ਜੈਸ਼ੰਕਰ ਨੂੰ ਪੱਤਰ। ਕੈਨੇਡਾ ਵਿੱਚ ਨਵੇਂ ਆਉਂਦੇ ਵਿਦਿਆਰਥੀਆਂ ਦੀ ਮਦਦ ਕਰਨ ਦੇ ਇਰਾਦੇ ਨਾਲ ਬਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲੰਘੇ ਸ਼ਨੀਵਾਰ ਇੱਕ ਇਕੱਤਰਤਾ ਸੱਦੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਇਕੱਤਰਤਾ ਦਾ ਮਕਸਦ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਜਾਣਨਾ ਤੇ ਉਹਨਾਂ ਦੇ ਹੱਲ ਵੱਲ ਤੁਰਨਾ ਸੀ। ਇਕੱਤਰਤਾ ਵਿੱਚ ਵਿਦਿਆਰਥੀਆਂ ਵੱਲੋਂ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ। ਇਸ ਇਕੱਤਰਤਾ ਦੌਰਾਨ ਵਿਦਿਆਰਥੀਆਂ ਤੋਂ ਲਿਖਤੀ ਰੂਪ ਵਿੱਚ ਪ੍ਰਫਾਰਮੇ ਭਰਾਏ ਗਏ ਤਾਂ ਕਿ ਹਰ ਵਿਦਿਆਰਥੀ ਨੂੰ ਸੰਭਵ ਮਦਦ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਮੈਂ ਸਤੰਬਰ 2023 ਵਿੱਚ ਆਇਆ ਸੀਗਾ, ਕੈਨੇਡਾ ਕੋਲੇ ਲਿਆ ਸੀ। ਜਿਵੇਂ ਵੀਰ ਜੀ ਨੇ ਕਿਹਾ ਕਿ ਮਤਲਬ ਇੱਧਰ ਜ਼ਿਆਦਾ ਰਸ਼ ਪਿਆ ਹੋਇਆ, ਤਾਂ ਇਸ ਕਰਕੇ ਮੈਂ ਨਾਰਥ ਦੇ ਕੋਲੇਜ ਦਾ ਕੀਤਾ ਸੀ, ਕੈਨੇਡਾ ਕੋਲੇਜ। ਤੇ ਉੱਥੇ ਜਿਵੇਂ ਤੁਸੀਂ ਸਾਰਿਆਂ ਨੇ ਨਿਊਜ਼ ਸੁਣੀ ਹੋਣੀ ਹੈ ਨਾ, ਉੱਥੇ ਅਕੋਮੋਡੇਸ਼ਨ ਦਾ ਬਹੁਤ ਰੌਲਾ ਪਿਆ ਸੀਗਾ। ਸਾਰੇ ਟੈਂਟਸ ਵਿੱਚ ਰਹਿ ਰਹੇ ਸਟੂਡੈਂਟ ਹਨਾ, ਤਾਂ ਉਦੋਂ ਆਰਗੇਨਾਈਜੇਸ਼ਨ ਨੇ ਹੈਲਪ ਕੀਤੀ, ਉਹ ਰਿਫੰਡ ਅਪਲਾਈ ਕਰਾਤਾ ਹਨਾ। ਤੇ ਉੱਥੋਂ ਰਿਫੰਡ ਅਪਲਾਈ ਹੋ ਗਿਆ, ਰਿਫੰਡ ਆ ਵੀ ਗਿਆ। ਹੁਣ ਮੈਂ ਇੱਥੇ ਆ ਗਿਆ ਤੇ ਜਨਵਰੀ ਵਾਸਤੇ ਕੋਲੇ ਲੱਭ ਰਿਹਾ, ਉਹਨੂੰ ਲੱਭਣ ਵਿੱਚ ਬਹੁਤ ਦਿੱਕਤ ਆ ਰਹੀ ਹੈ। ਦਿੱਕਤ ਤਾਂ ਆ ਰਹੀ ਹੈ ਕਿ ਮੈਂ PTE ਕੀਤੀ ਹੈ, ਆਇਲਸ ਨਹੀਂ ਕੀਤੀ। ਤਾਂ ਉਹਦੇ ਵਿੱਚ ਬੈਂਡ ਤੇ ਮੇਰੇ 6.5 ਹੀ ਨੇ ਹਨਾ, ਪਰ ਮੇਰੇ 58 ਤੋਂ 6.5 ਬਣਦੇ ਨੇ। ਇੱਕ ਉਹਦੇ ਕਰਕੇ ਮੈਨੂੰ ਦਿੱਕਤ ਆ ਰਹੀ ਹੈ ਕਿ ਹੁਣ ਗਾਂ ਆਫ ਲੈਟਰ ਨਹੀਂ ਮਿਲ ਰਿਹਾ ਨਾ ਕਿਸੇ ਕਾਲਜ ਦਾ। ਕੈਂਬਰੀਅਨ ਦਾ ਅਪਲਾਈ ਕੀਤਾ ਹੋਇਆ, ਹੁਣ ਦੇਖੋ ਹੁੰਦਾ ਕਿ ਨਹੀਂ ਹੁੰਦਾ। 2 ਆਫ ਲੈਟਰ ਆਏ ਨੇ, ਉਹਨਾਂ 'ਚ ਇਹੀ ਮਿਨੀਮਮ 60 ਸਕੋਰ ਚਾਹੀਦਾ ਉਹਨਾਂ ਦਾ। ਤੇ ਹੁਣ ਅੱਗੇ ਇਹ ਵੀ ਹੈ ਕਿ ਹਨਾ ਵੀ ਜਿਵੇਂ ਮੈਂ ਵਿਹਲਾ ਵਾਂ, 4 ਮਹੀਨੇ ਸੀ ਮੇਰੇ ਕੋਲ, ਸਤੰਬਰ ਵੀ ਗਿਆ, ਅਕਤੂਬਰ ਵੀ ਗਿਆ, ਰਿਜ਼ਿਊਮੇ ਵਗੈਰਾ ਵੰਡੇ ਨੇ, ਕਿਸੇ ਪਾਸੇ ਕੋਈ ਕੰਮ ਵੀ ਨਹੀਂ ਮਿਲਦਾ ਪਿਆ। ਵੀ ਲੱਭਦਾ ਵੀ ਹਨਾ, ਪਲੈਨਰ ਵੀ ਜਾਂਦਾ ਵਾ, ਉਹ ਕਹਿੰਦੇ ਵੀ ਕੰਮ ਹੈ ਹੀ ਨਹੀਂ, ਕੰਮ ਹੈ ਹੀ ਨਹੀਂ। ਵੀ ਜੇ ਕਿਸੇ ਨੂੰ ਪੁੱਛੋ ਕਹਿੰਦੇ ਵੀ ਰੈਫਰੈਂਸ ਤੇ ਕੰਮ ਮਿਲਣਾ ਹਨਾ। ਤੇ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਪਾਸੇ ਵੀ ਕੰਮ ਅਪਲਾਈ ਕਰਾਂ, ਵੀ ਕੀ ਕਰਾਂ, ਵੀ ਹਨਾ ਖਰਚਾ ਵੀ ਕੱਢਣਾ ਵਾ। ਤੇ ਉਹ ਕੋਈ ਅੱਗੇ ਮਤਲਬ ਰਾਹ ਨਹੀਂ ਦੇਦਾ ਵੀ ਹੁਣ ਮੈਂ ਕੀ ਕਰਾਂ ਇਸ ਬਾਰੇ। ਲੇਕਿਨ ਤੁਸੀਂ ਪਹਿਲਾਂ ਪੁੱਛਿਆ ਸੀਗਾ ਕਿ ਕਈ ਬੱਚੇ ਬਰੈਂਪਟਨ 'ਚ ਰਹਿੰਦੇ ਆ, ਉਹਨਾਂ ਦਾ ਕਾਲਜ ਦੂਰ ਹੁੰਦਾ ਆ। ਸੋ ਮੈਂ ਵੀ ਉਹਨਾਂ ਵਿੱਚੋਂ ਇੱਕ ਆ। ਜਿੱਦਾਂ ਕਿ ਮੈਂ ਰਹਿੰਦੀ ਬਰੈਂਪਟਨ ਦੇ ਵਿੱਚ ਆ, ਬਟ ਮੇਰਾ ਕਾਲਜ ਸਕਾਰਬਰੋ ਸਾਈਡ ਆ। ਤਾਂ ਮੈਨੂੰ ਐਟਲੀਸਟ 2.5-3 ਘੰਟੇ ਲੱਗ ਜਾਂਦੇ ਆ ਜਾਣ ਵਿੱਚ। ਬਟ ਇੰਨਾ ਸ਼ੁਕਰ ਹੈ ਕਿ ਹਫ਼ਤੇ 'ਚ 2 ਦਿਨ ਹੀ ਜਾਣਾ ਹੁੰਦਾ ਆ। ਸੋ ਬਟ ਮੇਰੇ ਉਹਦੇ 'ਚ ਤੁਸੀਂ ਰੀਜ਼ਨਸ ਪੁੱਛੇ ਸੀ ਕਿ ਕਿਉਂ ਆਪਾਂ ਰਹਿ ਰਹੇ ਹਾਂ ਬਰੈਂਪਟਨ ਦੇ ਵਿੱਚ। ਸੋ ਫਰਸਟ ਰੀਜ਼ਨ ਇਹ ਸੀਗਾ ਕਿ ਜਦੋਂ ਮੈਂ ਇੱਥੇ ਆਈ ਸੀਗੀ ਨਵੀਂ ਮੈਂ ਮੈਨੂੰ ਸੀਗਾ ਕਿ ਕੋਈ ਮੇਰੇ ਹੋਵੇ ਕੋਲ। ਮੇਰਾ ਜਿੱਦਾਂ ਕਜ਼ਨ ਆ, ਸੋ ਬਰੈਂਪਟਨ ਵਿੱਚ ਰਹਿੰਦਾ ਆ। ਸੋ ਫਰਸਟ ਰੀਜ਼ਨ ਉਹ ਸੀਗਾ ਕਿ ਹਾਂ ਮੈਂ ਉਹਦੇ ਕੋਲ ਮਤਲਬ ਉਹ ਮੇਰੀ ਹੈਲਪ ਕਰ ਦੂਗਾ ਥੋੜ੍ਹੀਆਂ ਚੀਜ਼ਾਂ ਵਿੱਚ ਜਾਂ ਕਿੱਦਾਂ ਜੋਬ ਵਿੱਚ। ਸੋ ਮੈਂ ਉੱਥੇ ਤਾਂ ਰਹੀ। ਸੋ ਦੂਸਰਾ ਰੀਜ਼ਨ ਇਹ ਸੀਗਾ ਕਿ ਫਰੈਂਡਸ ਲੱਭਣੇ। ਕਹਿਣਾ ਸੌਖਾ ਹੈ ਬਟ ਇੱਥੇ ਫਰੈਂਡਸ ਬਣਾਉਣੇ ਲਿਟਰਲੀ ਬਹੁਤ ਡਿਫਿਕਲਟ ਆ। ਜਿੱਦਾਂ ਇੱਥੇ ਜਦੋਂ ਮੈਂ ਆਈ ਇੱਦਾਂ ਲੱਗਾ ਕਿ ਜਿੱਦਾਂ ਸਭ ਸਾਰੇ ਫੇਕ ਲੋਕੀ ਆ। ਇੱਦਾਂ ਲੱਗਾ ਕਿ ਮਤਲਬ ਕੋਈ ਦਿਲੋਂ ਮਤਲਬ ਇੱਦਾਂ ਲੱਗਾ ਕਿ ਦਿਲੋਂ ਨਹੀਂ ਕਰ ਰਿਹਾ, ਜਾਂ ਇੰਨੀ ਸਪੋਰਟ ਨਹੀਂ ਹੈਗੀ ਜਿੰਨੀ ਆਪਾਂ ਇੰਡੀਆ 'ਚ ਸਾਨੂੰ ਹੁੰਦੀ ਆ, ਜਾਂ ਸਾਡੇ ਫਰੈਂਡਸ ਹੁੰਦੇ ਆ ਇੰਡੀਆ ਦੇ ਵਿੱਚ। ਉਹ ਇੱਦਾਂ ਲੱਗਦਾ ਕਈ ਵਾਰ ਕਿ ਹਾਂ ਯਾਰ ਇਹ ਕੁਛ ਵੀ ਕਰੂਗੇ ਸਾਡੇ ਲਈ। ਬਟ ਇੱਥੇ ਜ਼ਿਆਦਾਤਰ ਮੈਂ ਜੋ ਨੋਟਿਸ ਕੀਤੀ ਚੀਜ਼ ਕਿ ਜ਼ਿਆਦਾਤਰ ਮਤਲਬ ਬਹੁਤ ਮਤਲਬੀ ਲੋਕ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਮਤਲਬ ਬਹੁਤ ਵਧੀਆ ਲੋਕੀ ਵੀ ਹੈਗੇ ਆ, ਬਟ ਬਹੁਤ ਜ਼ਿਆਦਾ ਇੱਥੇ ਇੱਦਾਂ ਵੀ ਹੈਗਾ ਹੈ ਕਿ ਹਾਂ ਬਹੁਤ ਮੀਨ ਪੀਪਲ ਆ। ਬਟ ਹਾਂ ਮੈਂ ਹੁਣ ਇੱਥੇ ਰਹੀ, ਜਿੱਦਾਂ ਮੇਰੀ ਇੱਥੇ ਬਹੁਤ ਵਧੀਆ ਫਰੈਂਡ ਬਣ ਗਈ। ਸੋ ਫਿਰ ਮੈਂ ਉਹਦੇ ਨਾਲ ਹੀ ਰਹਿ ਰਹੀ ਹਾਂ। ਸੋ ਹਜੇ ਮੈਨੂੰ ਡਰ, ਮੈਂ ਵੀ ਸੋਚ ਰਹੀ ਹਾਂ ਮੂਵ ਕਰਨ ਦਾ, ਬਟ ਹਜੇ ਮੈਨੂੰ ਡਰ ਲੱਗ ਰਿਹਾ ਹੈ ਕਿਉਂਕਿ ਕਿ ਹਾਂ ਉੱਥੇ ਮੈਨੂੰ ਕਿੱਦਾਂ ਦੀ ਫਰੈਂਡ ਮਿਲੂਗੀ ਜਾਂ ਕਿੱਦਾਂ, ਹੈ ਨਾ। ਸੋ ਸਾਰੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ। ਐਂਡ ਦੂਸਰੀ ਗੱਲ ਜੋਬ ਦੀ, ਸਕਾਰਬਰੋ ਸਾਈਡ ਵੀ ਜੋਬ ਇੰਨੀਆਂ ਹੈ ਨਹੀਂ ਹਜੇ ਤਾਂ, ਮਤਲਬ ਮੈਨੂੰ ਇੱਥੇ ਵੀ ਜੋਬ ਨਹੀਂ ਮਿਲੀ। ਸੋ ਮੈਂ ਇਹੀ ਟਰਾਈ ਕਰ ਰਹੀ ਹਾਂ ਕਿ ਇੱਥੇ ਅਗਰ ਜੋਬ ਮਿਲ ਗਈ ਠੀਕ ਹੈ, ਨਹੀਂ ਤਾਂ ਫਿਰ ਮੂਵ ਕਰਕੇ ਉੱਥੇ ਲੱਭਾਂਗੇ। ਸੋ ਆਈ ਥਿੰਕ ਸੋ ਕਿਸੇ ਨੂੰ ਵੀ ਹੋਪ ਨਹੀਂ ਛੱਡਣੀ ਚਾਹੀਦੀ। ਹੋਪ ਜਿਹੜੀ ਆ ਉਹ ਹਮੇਸ਼ਾ ਰੱਖਣੀ ਚਾਹੀਦੀ ਆ। ਅਗਰ ਹੋਪ ਰੱਖਾਂਗੇ ਤਾਂ ਸਭ ਕੁਝ ਮਿਲ ਜੂਗਾ। ਥੈਂਕ ਯੂ। ਤੇ ਮੈਂ ਤੇ ਮੇਰਾ ਦੋਸਤ ਮਾਨਿਕ ਆਪਣੀ ਇੱਕ ਲੈਂਡਲੌਰਡ ਦੇ ਰਿਲੇਟਡ ਇਸ਼ੂ ਲੈ ਕੇ ਆਏ ਹਾਂ। ਆਪਾਂ ਮਿਲਟਨ 'ਚ ਗਏ ਸੀਗੇ ਆਪਣੀ ਕੋਆਪ ਲਈ। ਆਪਾਂ ਉੱਥੇ ਇੱਕ ਘਰ ਲੱਭਿਆ ਸੀਗਾ, ਰੂਮ। ਤੇ ਆਪਾਂ ਲੈਂਡਲੌਰਡ ਨਾਲ ਗੱਲ ਕੀਤੀ, ਘਰੇ ਜਾ ਕੇ ਰੂਮ ਵਗੈਰਾ ਦੇਖਿਆ ਤੇ ਆਪਾਂ ਉਹਨੂੰ ਫਸਟ ਤੇ ਲਾਸਟ ਮੰਥ ਦਾ ਰੈਂਟ ਦੇ ਦਿੱਤਾ। ਤੇ ਜਦੋਂ ਮੂਵ ਕਰਨ ਦੀ ਵਾਰੀ ਆਈ ਤੇ ਲੈਂਡਲੌਰਡ ਕਹਿੰਦਾ ਕਿ ਸੌਰੀ ਤੁਸੀਂ ਐਂਟਰ ਨਹੀਂ ਕਰ ਸਕਦੇ। ਆਪਾਂ ਪੁਲਿਸ ਤੇ ਬੋਲ ਵੀ ਗਏ ਤੇ ਪੁਲਿਸ ਕਹਿੰਦੀ ਕਿ ਸੌਰੀ ਉਹ ਲੈਂਡਲੌਰਡ ਹੈਗਾ ਆ, ਤੁਹਾਡੇ ਤੋਂ ਕੋਈ ਰਾਈਟ ਨਹੀਂ ਹੈਗਾ। ਤੇ ਉਹ ਬੰਦੇ ਨੇ ਸਾਡੇ ਤੇ 911 ਕਾਲ ਕਰ। ਆਪਾਂ ਜਦੋਂ ਆਪਾਂ ਨੂੰ ਐਂਟਰ ਹੀ ਨਹੀਂ ਕਰਨ ਦਿੱਤਾ ਉਹਨੇ ਪ੍ਰੋਪਰਟੀ ਵਿੱਚ। ਰੈਂਟ ਵੀ ਲੈ ਲਿਆ ਤੇ ਐਂਟਰ ਵੀ ਨਹੀਂ ਕਰਨ ਦਿੱਤਾ।
ਐਸਜੀਪੀਸੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਜਿਸ ਵਿੱਚ ਚੋਣਾਂ ਸੰਬੰਧੀ ਮਤੇ ਪਾਏ ਗਏ। ਇਸ ਦੌਰਾਨ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸੰਗਤਾਂ ਨੇ ਸੇਵਾ ਬਖਸ਼ੀ ਤਾਂ ਐਸਜੀਪੀਸੀ ਦੀ ਚੋਣ ਜਿੱਤਣ ਉਪਰੰਤ ਬਾਹਰਲੇ ਮੁਲਕਾਂ ਦੇ ਸੂਝਵਾਨ ਸਿੱਖਾਂ ਨੂੰ ਕੋਆਪਟ ਕਰਾਂਗੇ। ਉਹਨਾਂ ਮੰਗ ਕੀਤੀ ਕਿ ਵੋਟਰ ਦੀ ਉਮਰ 18 ਸਾਲ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਪੂਰਨ ਕਰਨ ਸੰਬੰਧੀ ਚੋਣ ਕਮਿਸ਼ਨਰ ਗੁਰਦੁਆਰਾ ਵੱਲੋਂ ਸਮੁੱਚੀਆਂ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਤੇ ਚੋਣ ਕਮਿਸ਼ਨ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਵੋਟ ਫਾਰਮ ਵਿੱਚ ਦਰਜ ਯੋਗਤਾ ਪੂਰੀਆਂ ਕਰਨ ਵਾਲਿਆਂ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪਰ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਪਟਵਾਰੀਆਂ ਦੀ ਇਸ ਕੰਮ ਲਈ ਜ਼ਿੰਮੇਵਾਰੀ ਲੱਗੀ ਹੈ ਉਹਨਾਂ ਕੋਲ 5-5, 10-10 ਪਟਵਾਰ ਹਲਕੇ ਹਨ, ਲੇਕਿਨ ਉਹ ਵੋਟਰਾਂ ਨੂੰ ਕਹਿ ਰਹੇ ਹਨ ਕਿ ਅਸੀਂ ਆਪਣੇ ਹਲਕੇ ਦੀ ਹੀ ਵੋਟ ਪ੍ਰਤੀ ਜ਼ਿੰਮੇਵਾਰੀ ਨੂੰ ਪੂਰੀ ਕਰਾਂਗੇ। ਫਿਰ ਬਾਕੀ ਵਾਧੂ ਚਾਰਜ ਵਾਲੇ ਹਲਕਿਆਂ ਦੇ ਵੋਟਰਾਂ ਦੀਆਂ ਵੋਟਾਂ ਕਿਵੇਂ ਨਿਪਰੇ ਚੜਨਗੀਆਂ? ਇਹ ਪ੍ਰਸ਼ਨ ਬਹੁਤ ਹੀ ਗੰਭੀਰ ਤੇ ਵੱਡਾ ਹੈ। ਜਦੋਂ ਕਿ ਵਿਧਾਨ ਸਭਾ, ਲੋਕ ਸਭਾ, ਮਿਊਨਿਸਪਲ ਕਾਰਪੋਰੇਸ਼ਨਾਂ, ਮਿਊਨਿਸਪਲ ਕੌਂਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਬਲਾਕਾਂ ਤੇ ਪੰਚਾਇਤਾਂ ਦੀਆਂ ਚੋਣਾਂ ਵਿੱਚ ਜਦੋਂ ਵੀ ਵੋਟਾਂ ਬਣਦੀਆਂ ਹਨ ਤਾਂ ਇਹ ਜ਼ਿੰਮੇਵਾਰੀ BLO, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਦੁਆਰਾ ਘਰ-ਘਰ ਜਾ ਕੇ ਵੋਟਾਂ ਬਣਾਈਆਂ ਜਾਂਦੀਆਂ ਹਨ। ਲੇਕਿਨ ਗੁਰਦੁਆਰਾ ਚੋਣ ਵਿੱਚ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਵੱਲੋਂ ਇਹ ਵੱਡੀਆਂ ਅਣਗਹਿਲੀਆਂ ਹੋ ਰਹੀਆਂ ਹਨ ਜੋ ਅਸਹਿ ਹਨ। ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪਟਵਾਰੀਆਂ ਦੇ ਸਥਾਨ ਤੇ BLO, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ ਤਾਂ ਕਿ ਹਰ ਯੋਗ ਸਿੱਖ ਆਪਣੀ ਵੋਟ ਬਣਾ ਸਕੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹਮਖਿਆਲਾਂ ਦੀ SGPC ਦੇ ਪ੍ਰਬੰਧ ਵਿੱਚ ਸੰਗਤਾਂ ਨੇ ਜ਼ਿੰਮੇਵਾਰੀ ਸੌਂਪੀ ਤਾਂ ਅਸੀਂ ਇਸ ਸੰਸਥਾ ਵਿੱਚ ਸਭ ਖਾਮੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਸੂਝਵਾਨ ਇੰਡੀਅਨ ਸਿੱਖਾਂ ਨੂੰ ਕੋਆਪਟ ਕਰਕੇ ਇਸ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਵਾਂਗੇ। ਇਹਨਾਂ ਚੋਣਾਂ ਲਈ ਦੂਸਰੀਆਂ ਸੰਸਥਾਵਾਂ ਦੀਆਂ ਚੋਣਾਂ ਦੀ ਤਰ੍ਹਾਂ ਉਮਰ ਦੀ ਸ਼ਰਤ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਜਾਵੇ। ਕੈਨੇਡਾ ਦੇ 15 ਗੁਰਦੁਆਰਿਆਂ ਨੇ ਸਾਂਝੇ ਤੌਰ ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਨੂੰ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸੇਵਾਵਾਂ ਖੋਲ੍ਹਣ ਦੀ ਮੰਗ ਕੀਤੀ ਹੈ। ਇਨ੍ਹਾਂ ਗੁਰਦੁਆਰਿਆਂ ਵਿੱਚੋਂ ਇੱਕ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਹਾਈ ਕਮਿਸ਼ਨ ਵਿੱਚ ਨਿੱਜੀ ਵੀਜ਼ਾ ਅਤੇ ਈ-ਵੀਜ਼ਾ ਸੇਵਾਵਾਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਉਹਨਾਂ ਕੈਨੇਡੀਅਨ ਨਾਗਰਿਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਜੋ ਭਾਰਤ ਅਤੇ ਖਾਸ ਕਰਕੇ ਪੰਜਾਬ ਜਾਣਾ ਚਾਹੁੰਦੇ ਹਨ। ਇਸ ਸਮੇਂ ਉਹਨਾਂ ਲਈ ਉਡੀਕ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਕੈਨੇਡੀਅਨ ਗੁਰਦੁਆਰਾ ਸੰਸਥਾਵਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਸ ਸਮੇਂ ਕੈਨੇਡੀਅਨ ਖਰੀਦਦਾਰੀ ਲਈ ਪੰਜਾਬ ਜਾਂਦੇ ਹਨ ਅਤੇ ਹੋਟਲ ਆਦਿ ਵਿੱਚ ਠਹਿਰਦੇ ਹਨ। ਇੱਕ ਤਰ੍ਹਾਂ ਨਾਲ ਪੰਜਾਬ 'ਚ ਸੈਰ ਸਪਾਟੇ ਦਾ ਸੀਜ਼ਨ ਆਪਣੇ ਸਿਖਰ ਤੇ ਹੈ, ਜਦਕਿ ਇਸ ਵਾਰ ਵੱਡੀ ਗਿਣਤੀ ਵਿੱਚ ਲੋਕ ਵੀਜ਼ੇ ਨਾ ਮਿਲਣ ਕਾਰਨ ਨਹੀਂ ਜਾ ਸਕੇ। ਇਸ ਨਾਲ ਛੋਟੇ ਵੱਡੇ ਸਾਰੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਸਰਕਾਰ ਨੇ ਸਿੱਖ ਆਗੂ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਰਿਸ਼ਤੇ ਖਰਾਬ ਹੋ ਗਏ ਹਨ। ਇਸ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਆਪਣੇ ਵੀਜ਼ਾ ਅਫਸਰਾਂ ਦੀ ਸੁਰੱਖਿਆ ਦਾ ਬਹਾਨਾ ਬਣਾਉਂਦਿਆਂ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸੀ। ਰੂਪਨਗਰ ਵਿੱਚ ਇੱਕ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਸਹਾਇਕ ਪ੍ਰੋਫੈਸਰ ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਘਟਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੇ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਆਪਣੇ ਸ਼ਹਿਰੀਆਂ ਦੀਆਂ ਜੀਵਨ ਜਿਉਣ ਦੀਆਂ ਲੋੜਾਂ ਮੁਹੱਈਆ ਕਰਵਾਉਣਾ ਹਰੇਕ ਸਰਕਾਰ ਦਾ ਅਹਿਲੇ ਕਰਤੱਵ ਹੁੰਦਾ ਹੈ, ਪਰ ਸਾਡੇ ਸਮਿਆਂ ਵਿੱਚ ਰਾਜ ਧਰਮ ਛੱਡ ਚੁੱਕੀ ਰਾਜਨੀਤੀ ਆਪਣੇ ਸ਼ਹਿਰੀਆਂ ਪ੍ਰਤੀ ਆਪਣੇ ਕਰਤੱਵ ਛੱਡ ਚੁੱਕੀ ਹੈ। ਇਸ ਤੋਂ ਮੰਦਭਾਗੀ ਗੱਲ ਕਿਸੇ ਸਰਕਾਰ ਲਈ ਕੀ ਹੋ ਸਕਦੀ ਹੈ ਕਿ ਕਿਸੇ ਨਾਗਰਿਕ ਨੂੰ ਮਹਿੰਗੀ ਪੜ੍ਹਾਈ ਕਰਕੇ ਵੀ ਰੁਜ਼ਗਾਰ ਨਾ ਮਿਲੇ ਅਤੇ ਰੁਜ਼ਗਾਰ ਲੈਣ ਲਈ ਮਹੀਨਿਆਂ ਬੱਧੀ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਬੇਰੁਜ਼ਗਾਰ ਔਰਤਾਂ ਅਤੇ ਮਰਦਾਂ ਨੂੰ ਸੜਕਾਂ ਤੇ ਰੁਲਣ ਤੇ ਪੁਲਿਸ ਦੇ ਅਤਿਆਚਾਰ ਦਾ ਸਾਹਮਣਾ ਕਰਨਾ ਪਵੇ ਅਤੇ ਹੱਕ ਨਾ ਮਿਲਣ ਤੇ ਅਖੀਰ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਵੇ। ਪਿਛਲੇ ਦਿਨੀ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਲੜਕੀ ਨੇ ਸਰਕਾਰ ਵੱਲੋਂ ਨੌਕਰੀ ਨਾ ਮਿਲਣ ਕਰਕੇ ਵਾਅਦਾ ਕਰਨ ਦੇ ਬਾਵਜੂਦ ਆਤਮ ਹੱਤਿਆ ਕਰ ਲਈ। ਇਹ ਬੜੀ ਮੰਦਭਾਗੀ ਗੱਲ ਹੈ। ਹਾਲਾਂਕਿ ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਪਰ ਨਾ ਹੀ ਸਿੱਖ ਸਿਧਾਂਤ ਜਾਂ ਸਿੱਖ ਪਰੰਪਰਾ, ਸਿੱਖ ਮਰਿਆਦਾ ਇਸ ਦੀ ਇਜਾਜ਼ਤ ਦਿੰਦੀ ਹੈ। ਪਰ ਫਿਰ ਵੀ ਇਸ ਲੜਕੀ ਦੇ ਆਤਮ ਹੱਤਿਆ ਕਰਨ ਦੇ ਜਿਹੜਾ ਮਾਮਲਾ ਹੈ, ਇਸ ਨੇ ਸਭਨਾਂ ਨੂੰ ਝੰਜੋੜਿਆ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਨੂੰ ਚੰਗੀ ਸਿਹਤ ਤੇ ਸਸਤੀ ਸਿਹਤ ਮੁਹੱਈਆ ਕਰਵਾਵੇ, ਚੰਗੀ ਵਿੱਦਿਆ, ਸਸਤੀ ਵਿੱਦਿਆ ਜਿਹੜੀ ਹੈ ਉਹ ਮੁਹੱਈਆ ਕਰਵਾਵੇ, ਸੁਰੱਖਿਆ ਮੁਹੱਈਆ ਕਰਵਾਵੇ ਔਰ ਰੋਜ਼ਗਾਰ ਵੀ ਮੁਹੱਈਆ ਕਰਵਾਵੇ। ਤੇ ਜੇ ਸਰਕਾਰ ਚੰਗੀ
ਤੇ ਸਸਤੀ ਸਿਹਤ ਸਹੂਲਤ ਨਹੀਂ ਆਪਣੀ ਜਨਤਾ ਨੂੰ ਦੇ ਸਕਦੀ, ਫੇਲ ਹੋ ਜਾਂਦੀ ਹੈ। ਚੰਗੀ ਤੇ ਸਸਤੀ ਐਜੂਕੇਸ਼ਨ ਜਿਹੜੀ ਹੈ ਉਹ ਆਪਣੇ ਸਟੇਟ ਦੇ ਬੱਚਿਆਂ ਨੂੰ ਨਹੀਂ ਦੇ ਪਾਉਂਦੀ, ਜਾਂ ਆਪਣੇ ਸਟੇਟ ਦੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੀ। ਚੋਰੀਆਂ ਚਕਾਰੀਆਂ ਵੱਧ ਜਾਂਦੀਆਂ, ਕਤਲ ਗਾਰਤ ਵੱਧ ਜਾਂਦੀ ਹੈ, ਤੇ ਨੌਜਵਾਨ ਜਿਹੜੇ ਹੈ ਉਹ ਰੁਜ਼ਗਾਰ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਤਮ ਹੱਤਿਆਵਾਂ ਕਰਨ ਲੱਗ ਜਾਂਦੇ ਆ ਜਾਂ ਕਰਨ ਲਈ ਮਜਬੂਰ ਹੋ ਜਾਂਦੇ ਆ। ਤਾਂ ਸਮਝਦਾ ਹਾਂ ਕਿ ਇਹ ਸਰਕਾਰ ਦੀ ਸਭ ਤੋਂ ਵੱਡੀ ਜਿਹੜੀ ਹੈ ਅਸਫਲਤਾ ਹੈ, ਔਰ ਐਸੀਆਂ ਸਰਕਾਰਾਂ ਆਪਣਾ ਜਨ ਆਧਾਰ ਜਨਮਤ ਗਵਾ ਬੈਠਦੀਆਂ। ਅੱਜ ਸਾਡੀ ਤਰਾਸਦੀ ਇਹ ਸਟੇਟ ਦੀ ਕਿ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੱਚੇ ਜਿਹੜੇ ਉਹ ਪ੍ਰਵਾਸ ਕਰਕੇ ਬਾਹਰ ਜਾ ਰਹੇ। ਬਹੁਤ ਸਾਰੇ ਕਾਰਨ, ਉਹਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਹੈ ਉਹ ਯੋਗ ਵਿੱਦਿਆ ਦੇ ਮੁਤਾਬਕ ਰੁਜ਼ਗਾਰ ਦਾ ਨਾ ਮਿਲਣਾ ਵੀ ਹੈ। ਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਡੇ ਨੌਜਵਾਨਾਂ ਨੂੰ ਹੋਰ ਨਿਰਉਤਸ਼ਾਹਿਤ ਕਰਦੀਆਂ ਨੇ ਤੇ ਪ੍ਰਵਾਸ ਕਰਨ ਲਈ ਜਿਹੜਾ ਹੈ ਉਹ ਮਜਬੂਰ ਕਰਦੀਆਂ ਨੇ। ਕੋਈ ਵੀ ਦੋਸ਼ੀ ਹੋਵੇ, ਵੱਡੇ ਤੋਂ ਵੱਡੀ ਉਹ ਕੁਰਸੀ ਤੇ ਬੈਠਾ ਹੋਵੇ, ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ, ਜਿਹਨੇ ਮਾਹੌਲ ਤਿਆਰ ਕੀਤਾ ਹੈ ਕਿ ਉਹ ਵਿਚਾਰੀ ਲੜਕੀ ਜਿਹੜੀ ਹੈ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋਈ ਹੈ, ਉਹਦੇ ਖਿਲਾਫ ਉਹਦੇ ਅਗੇਂਸਟ ਜਾਂਚ ਹੋਣੀ ਚਾਹੀਦੀ ਹੈ। ਜੇ ਉਹ ਦੋਸ਼ੀ ਪਾਇਆ ਜਾਂਦਾ ਹੈ, ਕਸੂਰਵਾਰ ਹੈ, ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਬੇਹੱਦ ਮੰਦਭਾਗਾ ਵਰਤਾਰਾ, ਮੰਦਭਾਗੀ ਘਟਨਾ ਹੈ। ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਤੇ ਸਿਆਸਤ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਵੱਡੇ ਇਲਜ਼ਾਮ ਲੱਗੇ ਹਨ। ਇਸ ਦੌਰਾਨ ਵਿਰੋਧੀ ਧਿਰਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੇ ਮ੍ਰਿਤਕ ਪ੍ਰੋਫੈਸਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਹੈ। ਉਹਨਾਂ ਕਿਹਾ ਕਿ ਅੱਜ 24 ਤਰੀਕ ਹੋ ਗਈ ਹੈ, ਪਰ ਹਾਲੇ ਤੱਕ ਪੁਲਿਸ ਨੇ ਮੰਤਰੀ ਹਰਜੋਤ ਬੈਂਸ ਦਾ ਨਾਂ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਕੇਸ ਵਿੱਚ ਸ਼ਾਮਿਲ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਸਾਰੀਆਂ ਹੀ ਪਾਰਟੀਆਂ, ਕਿਸਾਨ ਜਥੇਬੰਦੀਆਂ ਤੇ ਸਮੂਹ ਇਨਸਾਫ ਪਸੰਦਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਇਸ ਸੱਚ ਦੀ ਲੜਾਈ ਵਾਸਤੇ ਨਿਤਰੀਏ ਤੇ ਬੇਟੀ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿੱਚ ਮੰਤਰੀ ਹਰਜੋਤ ਬੈਂਸ ਦਾ ਨਾਂ ਸ਼ਾਮਿਲ ਕਰਵਾਉਣ ਲਈ ਜੋ ਮੰਗ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਕੀਤੀ ਸੀ, ਉਸ ਲਈ ਸੰਘਰਸ਼ ਕਰੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ 24 ਤਰੀਕ ਹੋ ਗਈ ਹੈ ਔਰ ਹਲੇ ਤੱਕ ਪੁਲਿਸ ਨੇ ਜੋ ਅਸੀਂ ਮੰਗਾਂ ਰੱਖੀਆਂ ਸੀ, ਚਾਹੇ ਉਹ ਸੁਸਾਈਡ ਨੋਟ ਨੂੰ, ਕਿਉਂਕਿ ਇਹ ਸੁਸਾਈਡ ਨੋਟ ਹੀ ਲਾਸਟ ਉਸ ਬੇਟੀ ਦੀ, ਬਲਜਿੰਦਰ ਕੌਰ ਦੀ, ਪ੍ਰੋਫੈਸਰ ਸਾਹਿਬ ਦੀ ਅਖੀਰਲੀ ਉਹਨਾਂ ਦੀ ਜੋ ਹੱਥ ਲਿਖੀ ਚਿੱਠੀ ਹੈ, ਸੁਸਾਈਡ ਨੋਟ ਹੈ, ਇਹ ਉਹਨਾਂ ਦੀ ਅਖੀਰਲੀ ਖੁਆਇਸ਼ ਕਹਿ ਲਓ, ਡਾਈਂਗ ਡੈਕਲੇਰੇਸ਼ਨ ਕਹਿ ਲਓ, ਜਿਹੜਾ ਮਰਜ਼ੀ ਲਫ਼ਜ਼ ਲਓ। ਪੁਲਿਸ ਕਦੇ ਕਿਸੇ ਦਾ ਬਿਆਨ ਲੈਂਦੀ ਹੈ, ਕਿਸੇ ਦਾ ਲੈਂਦੀ ਹੈ, ਚਲੋ ਪਰਿਵਾਰ ਦੇ ਜੀ ਹੈ, ਜੀ ਸਦਕੇ ਦੇਣ, ਉਹਨਾਂ ਦਾ ਹੱਕ ਬਣਦਾ ਹੈ। ਉਹਨਾਂ ਦੇ ਬਿਆਨ ਦਰਜ ਦੇ ਕਰਕੇ ਜੋ ਉਹਨਾਂ ਦੀ ਮੰਗ ਹੈ ਉਹ ਵੀ ਨੋਟ ਉਹਦੇ 'ਚ ਲਿਆਉਣ ਕਾਰਵਾਈ 'ਚ, ਔਰ ਇਹ ਸੁਸਾਈਡ ਨੋਟ ਤੇ ਸਿਰਫ ਉਹਦਾ ਮੰਤਰੀ ਦਾ ਹਰਜੋਤ ਬੈਂਸ ਦਾ ਨਾਂ ਇੱਕ ਵਾਰੀ ਨਹੀਂ ਕਈ ਵਾਰੀ ਲਿਆ। ਸਾਧ ਸੰਗਤ ਜੀ, ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਦੇਖੋ, ਇੱਕ ਨਿੱਕੀ ਜੀ ਆਡੀਓ ਤੇ ਜਿੱਥੇ ਉਹਨੇ ਖਾਲਸਾ ਜੀ ਕਿਹਾ, ਮੈਂ ਖਾਲਸਾ ਜੀ ਬੜਾ ਦੁਖੀ ਹੋ ਕੇ ਕਿ ਆਪਾਂ ਉਸ ਗੱਲ ਤੇ ਉਸ ਨੂੰ ਤਾਂ ਅੰਦਰ ਕਰਾਤਾ, ਤੇ ਜਿਹੜਾ ਸੁਸਾਈਡ ਨੋਟ 'ਚ ਉਹਨੇ ਆਪਦੇ ਹਸਬੰਡ ਨੂੰ ਜਾਂ ਆਪਦੇ ਸਹੁਰਾ ਸਾਹਿਬ ਨੂੰ ਜਾਂ ਆਪਦੇ ਸਹੁਰੇ ਪਰਿਵਾਰ ਨੂੰ ਕਿਸੇ ਜ਼ਿੰਮੇਵਾਰ ਨਹੀਂ ਠਹਿਰਾਇਆ। ਕੀ ਸਾਨੂੰ ਉਹਦੀ ਰੂਹ, ਉਹਦੀ ਆਤਮਾ ਸਾਨੂੰ ਮਾਫ ਕਰੂਗੀ? ਸੋਚਣ ਵਾਲੀ ਗੱਲ ਹੈ। ਕਰੋ ਮਰਜ਼ੀ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਪਰਿਵਾਰ ਦਾ ਪਹਿਲਾ ਹੱਕ ਹੈ। ਮਗਰ ਦਾਸ ਨੂੰ ਜੋ ਗੱਲ ਨਹੀਂ ਠੀਕ ਲੱਗਦੀ, ਦਾਸ ਸਮਝਦਾ ਸੀਗਾ ਕਿ ਇਹ ਕਤਲ ਦਾ ਪਰਚਾ ਹੈ, ਇੱਕ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹਨੇ ਤਾਂ ਕੱਲਾ ਤੇ ਕੱਲਾ 4 ਵਾਰੀ ਹਰਜੋਤ ਬੈਂਸ ਦਾ ਨਾਮ ਲਿਆ। ਐਸਐਸਪੀ ਸਾਹਿਬ ਉਹ ਪਰਚਾ ਤਾਂ ਦਰਜ ਨਹੀਂ ਕਰਦੇ, ਉਸ ਤੇ ਤਾਂ ਕਾਰਵਾਈ ਕਰਦੇ ਨਹੀਂ। ਸੱਜੀ ਖੱਬੀਆਂ ਸਾਰੀਆਂ ਕੰਪਲੇਂਟਾਂ ਲੈ ਕੇ ਰਾਜੀ ਹੈ ਤੇ ਇਸ ਤੇ ਪਰਚਾ ਦਰਜ ਕਰਕੇ ਰਾਜੀ ਨਹੀਂ। ਇਹ ਤੋਂ ਹੀ ਸਾਫ਼ ਹੈ ਕਿ ਆ ਜਿਹੜੀ ਹਰਦੇਵ ਨੇ ਭਾਵੇਂ ਇਹਦੇ 'ਚ ਆਪ ਦੀ ਬਾਕੀ ਗੱਲਾਂ ਕੀਤੀਆਂ, ਅਖੀਰ 'ਚ ਇਹ ਗੱਲ ਕਹੀ ਕਿ ਮੇਰੇ ਤਾਂ ਸੁਸਾਈਡ ਨੋਟਿਸ ਹੀ ਨਹੀਂ ਮੇਰੇ ਧਿਆਨ 'ਚ ਕੋਈ ਲਿਆ, ਉਹ ਵੀ ਪੁਲਿਸ ਨੇ ਲੁਕੋ ਕੇ ਰੱਖਿਆ। ਇਹ ਤਾਂ ਸ਼ੁਕਰ ਹੈ ਉਸ ਦਾਤੇ ਦਾ, ਪ੍ਰਮਾਤਮਾ ਦਾ, ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਦੀ ਫੋਟੋ ਖਿੱਚ ਲਈ ਤੇ ਆਨਲਾਈਨ ਕਰਤੀ, ਨਹੀਂ ਤਾਂ ਇਹ ਤਾਂ ਕੰਮ ਲੁਕੋਤਾ ਗਿਆ ਸੀ। ਉਹਨੇ ਵੀ ਅਖੀਰ 'ਚ ਹਰਜੋਤ ਬੈਂਸ ਦੀ ਕਾਰਵਾਈ ਦੀ ਮੰਗ ਕੀਤੀ ਔਰ ਪੁਲਿਸ ਕਹਿੰਦੀ ਜੀ ਤੁਹਾਡੀ ਆਹ ਲਿਖ ਕੇ ਤਾਂ ਦੇਤਾ, ਘੁੱਗੀ ਮਾਰਤੀ, ਮਗਰ ਕਹਿੰਦੇ ਸਾਡਾ ਹੁਣ ਆਨਲਾਈਨ ਸਿਸਟਮ ਡਾਊਨ ਹੋ ਗਿਆ। ਉਹ ਭਾਈ ਆਨਲਾਈਨ ਤਾਂ ਹੁਣ ਚੱਲਿਆ, ਪਹਿਲਾਂ ਤਾਂ ਆਫਲਾਈਨ ਹੀ ਤੁਸੀਂ ਕੰਮ ਕਰਦੇ ਸੀ, ਕਲਮ ਨਾਲ ਹੀ ਲਿਖ ਦਿੰਦੇ ਸੀ। ਜਿੱਥੇ ਇੱਕ ਮਿੰਟ ਲਾਇਆ, ਕਿਉਂਕਿ ਤੁਹਾਨੂੰ ਪੁਲਿਸ ਨੂੰ ਸੂਟ ਕਰਦਾ ਸੀ ਉਹ ਵਰਜਨ ਕਿ ਸਹੁਰੇ ਨੂੰ ਤੇ ਉਹਦੇ ਘਰ ਵਾਲੇ ਨੂੰ ਜ਼ਿੰਮੇਵਾਰ ਕਰਾ ਦਿਓ, ਉਹ ਵੀ ਗੁਰਸਿੱਖ ਹੈ।
ਕਿਸੇ ਗੁਰਸਿੱਖ ਨੂੰ ਝੂਠੇ ਕੇਸ 'ਚ ਫਸਾਉਣਾ ਰੱਬ ਮਾਫ ਨਹੀਂ ਕਰੂਗਾ ਜੇ ਉਹ ਝੂਠ ਹੈ। ਹਾਂ, ਜੇ ਉਹ ਸੱਚ ਹੈ ਉਹਨੂੰ ਤਾਂ ਵਿਚਾਰੇ ਨੂੰ ਕਰ ਹੀ ਦਿੱਤਾ ਅੰਦਰ। ਮਗਰ ਜਿਹਦਾ ਨਾਂ ਉਸ ਬੇਟੀ ਨੇ ਬਾਰ ਲਿਖਿਆ ਹਰਜੋਤ ਬੈਂਸ, ਉਹਦਾ ਨਾਂ ਦਰਜ ਕਰਨ ਤੇ FIR 'ਚ ਕਿਉਂ ਢਿੱਲ ਮੱਠ? ਇਹ ਤੋਂ ਹੀ ਸਾਫ਼ ਹੁੰਦਾ ਹੈ ਕਿ ਪੁਲਿਸ ਆਪ ਚਾਹੁੰਦੀ ਹੈ ਕਿ ਇਹਨੂੰ ਹੋਰ ਥਿਉਰੀ ਵੱਲ ਲੈ ਜਾਓ, ਸਹੁਰੇ ਪਰਿਵਾਰ ਵੱਲ ਲੈ ਜਾਓ ਤੇ ਕੰਮ ਨੂੰ ਭੰਬਲ ਭੂਸੇ 'ਚ ਪਾ ਦਿਓ। ਮਗਰ ਯਾਦ ਰੱਖਿਓ, ਅਸੀਂ ਝੂਠ ਦਾ ਸਾਥ ਦੇ ਦਈਏ 100 ਵਾਰੀ, ਕਿਸੇ ਨਾਲ ਬੇਇਨਸਾਫੀ ਕਰ ਦਈਏ, ਉਹ ਰੱਬ, ਉਹ ਪਰਮਾਤਮਾ ਦੀ ਕਚਹਿਰੀ 'ਚ ਇਨਸਾਫ ਸੱਚ ਦਾ ਹੋਊਗਾ, ਲੋਕਾਂ ਦੀ ਕਚਹਿਰੀ 'ਚ ਇਨਸਾਫ ਸੱਚ ਦਾ ਹੋਊਗਾ। ਇਸ ਲਈ ਮੈਂ ਦੋ ਅਪੀਲਾਂ ਕਿ ਭਾਈ ਸਭ ਸੱਚ ਦਾ ਸਾਥ ਦਿਓ, ਪਰਿਵਾਰ ਦਾ ਸਾਥ ਦਿਓ, 1158 ਪ੍ਰੋਫੈਸਰ ਦਾ ਸਾਹਿਬਾਨਾਂ ਦੀ ਜੋ ਸਾਥ ਦਿਓ ਕਿ ਉਹਨਾਂ ਦੀ ਨੌਕਰੀ ਪੱਕੀ ਹੋਵੇ, ਇਸ ਬੇਟੀ ਨੂੰ ਇਨਸਾਫ ਮਿਲੇ, ਨਵਰੀਤ ਨੂੰ, ਉਹਦੀ ਨਿੱਕੀ ਬੇਟੀ ਨੂੰ ਇਨਸਾਫ ਦਿਓ, ਸੱਚ ਦੀ ਸਾਥ ਦਿੰਦੇ ਹੋਏ ਜੋ ਉਹਦੀ ਸੁਸਾਈਡ ਨੋਟ ਸੀ। ਔਰ ਇਸ ਕੰਪਲੇਂਟ ਨੂੰ ਪੁਲਿਸ ਆਨਲਾਈਨ ਕਰੇ, ਨਹੀਂ ਕਰਦੀ ਹੈ ਤਾਂ ਮੇਰੀ ਸਭ ਨੂੰ ਅਪੀਲ ਹੈ ਕਿ ਭਾਈ ਜਿਹਨੇ ਅੱਗੇ ਲੱਗਣਾ ਉਹ ਅੱਗੇ ਲੱਗੇ, ਅਸੀਂ ਮਗਰ ਲੱਗਣ ਨੂੰ ਤਿਆਰ ਹਾਂ। ਮਗਰ ਲੱਗ ਕੇ ਸਾਰੀਆਂ ਪਾਰਟੀਆਂ, ਸਾਰੀ ਕਿਸਾਨ ਜਥੇਬੰਦੀਆਂ, ਹੋਰ ਜਿੰਨੇ ਇਹਦੇ 'ਚ ਯੋਗਦਾਨ ਪਾ ਸਕਦੇ ਆ ਕੇ ਯੋਗਦਾਨ ਪਾਓ ਤੇ ਇਸ ਸੁਸਾਈਡ ਇੱਕ ਪੜ੍ਹੀ ਲਿਖੀ ਬੱਚੀ ਨੂੰ, ਅੰਮ੍ਰਿਤਧਾਰੀ ਨੂੰ, PhD ਜਿਹਨੇ ਕੀਤੀ ਹੋਵੇ, ਸਰਕਾਰ ਦੀ ਨੌਕਰੀ ਜਿਹਨੂੰ ਕਾਗਜ਼ ਦਿੱਤਾ ਹੋਵੇ, ਉਹਨੂੰ ਮੁੜ ਕੇ ਧੋਖਾ ਕੀਤਾ ਗਿਆ, ਉਹਨੂੰ ਇਨਸਾਫ ਦਿਵਾਈਏ। ਟਾਪੂ ਦੇਸ਼ ਫਿਜੀ ਦੀ ਪੁਲਿਸ ਫੋਰਸ ਵੱਲੋਂ ਵੰਨ ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਨਵਜੀਤ ਸਿੰਘ ਸਹੋਤਾ ਫਿਜੀ ਪੁਲਿਸ ਦੇ ਕਰਾਊਨ ਨਾਲ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਸਿਪਾਹੀ ਬਣ ਗਏ ਹਨ। ਇਹ ਮੰਨਦੇ ਹੋਏ ਕਿ ਵੰਨ ਸੁਵੰਨਤਾ ਅਤੇ ਸਮਾਵੇਸ਼ ਲਈ ਸਤਿਕਾਰ ਪੁਲਿਸ ਦੇ ਯਤਨਾਂ ਦੀ ਸਫਲਤਾ ਲਈ ਅਨਿੱਖੜ ਮੰਗ ਹਨ। ਕਾਰਜਕਾਰੀ ਪੁਲਿਸ ਕਮਿਸ਼ਨਰ ਜੁਕੀ ਫੋਂਗ ਚਿਊ ਨੇ ਅਧਿਕਾਰਤ ਫਿਜੀ ਪੁਲਿਸ ਕਰਾਊਨ ਦੇ ਨਾਲ ਪੱਗ ਬੰਨ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। 20 ਸਾਲਾਂ ਦੇ ਪੁਲਿਸ ਕਾਂਸਟੇਬਲ ਸਹੋਤਾ ਓਪਨ ਮਾਰਕੀਟ ਭਾਰਤੀ ਮੁਹਿੰਮ ਵਿੱਚੋਂ ਚੁਣੇ ਜਾਣ ਮਗਰੋਂ ਨਸੋਵਾ ਵਿੱਚ ਬੇਸਿਕ ਰਿਕਰੂਟਸ ਕੋਰਸ ਦੀ ਸਿਖਲਾਈ ਵਿੱਚੋਂ ਲੰਘ ਰਹੇ ਬੈਚ 66 ਦੇ ਇੱਕ ਮੈਂਬਰ ਹਨ। ਸਿੱਖੀ ਨੂੰ ਸਮਰਪਿਤ ਸਹੋਤਾ ਨੇ ਅਕੈਡਮੀ ਵਿੱਚ ਇਹ ਜਾਣਦੇ ਹੋਏ ਸ਼ਮੂਲੀਅਤ ਕੀਤੀ ਕਿ ਸਿਖਲਾਈ ਦੀਆਂ ਜ਼ਰੂਰਤਾਂ ਕਾਰਨ ਉਹਨਾਂ ਨੂੰ ਨਿੱਜੀ ਕੁਰਬਾਨੀਆਂ ਦੀ ਲੋੜ ਹੋਵੇਗੀ। ਫਿਜੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਕਾਰਜਕਾਰੀ ਪੁਲਿਸ ਕਮਿਸ਼ਨਰ ਨੇ ਸਹੋਤਾ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਅਧਿਕਾਰਤ ਫਿਜੀ ਪੁਲਿਸ ਕਰਾਊਨ ਨਾਲ ਪੱਗ ਬੰਨ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮਿਸ਼ਨਰ ਚਿਊ ਨੇ ਕਿਹਾ ਕਿ ਇਹ ਕਦਮ ਸਮਾਨਤਾ ਅਤੇ ਵੰਨ ਸੁਵੰਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸੰਸਥਾ ਦੀ ਵਚਨਬੱਧਤਾ ਦਾ ਸਬੂਤ ਹੈ। ਸਟੈਨਲੀ ਬਰਾਊਨ ਦੀ ਇੱਕ ਕਿਤਾਬ ਫਿਜੀ ਪੁਲਿਸ ਫੋਰਸ ਦਾ ਇਤਿਹਾਸ ਅਨੁਸਾਰ 1910 ਦੇ ਦਹਾਕੇ ਦੇ ਸ਼ੁਰੂ ਵਿੱਚ ਪਹਿਲੇ ਸਿੱਖ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ। ਇੱਕ ਭਰਤੀ ਦੇ ਤੌਰ ਤੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਸਹੋਤਾ, ਜੋ ਫਿਜੀ ਦੇ ਉੱਤਰੀ ਡਿਵੀਜ਼ਨ ਦੇ ਡ੍ਰੇਕੇਤੀ ਪਿੰਡ ਤੋਂ ਹਨ, ਉਹਨਾਂ ਕਿਹਾ ਕਿ ਪਹਿਲਾਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਮੁਸ਼ਕਲ ਸੀ। ਉਹਨਾਂ ਕਿਹਾ ਕਿ ਮੇਰੇ ਜੀਵਨ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਮੈਂ ਪ੍ਰੇਰਨਾ ਅਤੇ ਰੋਲ ਮਾਡਲ ਦੇ ਰੂਪ ਵਿੱਚ ਵੇਖਦਾ ਹਾਂ ਅਤੇ ਮੇਰਾ ਟੀਚਾ ਹੈ ਕਿ ਮੈਂ ਉਹਨਾਂ ਨੂੰ ਮਾਣ ਮਹਿਸੂਸ ਕਰਵਾਵਾਂ ਅਤੇ ਜਦੋਂ ਮੇਰੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਵਾਂਗ ਹੀ ਬਣਨਾ ਚਾਹੁੰਦਾ ਹਾਂ। ਲੋਟੋਕਾ ਗੁਰਦੁਆਰਾ ਸਾਹਿਬ ਵੱਲੋਂ ਰੱਖੇ ਗਏ ਰਿਕਾਰਡਾਂ ਅਨੁਸਾਰ ਸਿੱਖ ਮਜ਼ਦੂਰ ਪ੍ਰਣਾਲੀ ਦੇ ਅੰਤ ਸਮੇਂ ਫਿਜੀ ਪਹੁੰਚੇ ਅਤੇ ਜ਼ਿਆਦਾਤਰ ਨੇ ਖੁਦ ਨੂੰ ਕਿਸਾਨ, ਪੁਲਿਸ ਕਰਮਚਾਰੀ ਅਤੇ ਅਧਿਆਪਕ ਵਜੋਂ ਸਥਾਪਿਤ ਕੀਤਾ। ਫਿਜੀ ਵਿੱਚ ਸਿੱਖਾਂ ਵੱਲੋਂ ਬਣਾਇਆ ਗਿਆ ਪਹਿਲਾ ਸਕੂਲ ਬਾਜ਼ ਜ਼ਿਲ੍ਹੇ ਵਿੱਚ ਖਾਲਸਾ ਹਾਈ ਸਕੂਲ ਸੀ ਅਤੇ 1922 ਵਿੱਚ ਬਣਿਆ ਸੂਆ ਗੁਰਦੁਆਰਾ ਸਭ ਤੋਂ ਪੁਰਾਣਾ ਹੈ। ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਇੱਕ ਵਾਰ ਫੇਰ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਦਾ ਹੱਕ ਦੱਸਿਆ ਹੈ। ਇਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਾਰ ਨੂੰ ਘੇਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਆਪਣੀ ਚੁੱਪ ਧਾਰ ਕੇ ਪੰਜਾਬ ਦੇ ਵਿਰੁੱਧ ਹੋਣ ਦਾ ਸਬੂਤ ਦੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਵਾਲੇ ਆਗੂਆਂ ਦੇ ਕਹਿਣ ਤੇ ਹੀ ਭਗਵੰਤ ਮਾਨ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਪੱਖ ਕਮਜ਼ੋਰ ਕੀਤਾ ਹੈ। ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਸੁਸ਼ੀਲ ਗੁਪਤਾ ਸੁਣ ਲੈਣ, ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪਸ਼ਟ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਹੈ। ਅਸੀਂ ਆਪਣੇ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਕਿਸੇ ਰਾਜ ਨੂੰ ਨਹੀਂ ਦੇਵਾਂਗੇ, ਨਤੀਜਾ ਚਾਹੇ ਜੋ ਵੀ ਹੋਵੇ। देखिए, दो बात बता दूं, मुद्दा पानी है और पानी हर राज्य को मिलना चाहिए। हर तरफ से किसान परेशान है, चाहे वो राजस्थान हो, चाहे वो हरियाणा हो, चाहे वो पंजाब हो, चाहे कोई सा भी राज्य हो। पानी की कमी है। पानी का बंटवारा करना केंद्र सरकार का काम है, देश के प्रधानमंत्री का काम है। देश का प्रधानमंत्री उसका बंटवारा करे। देश का प्रधानमंत्री इस फैसलों को लेने के लिए कॉम्पिटेंट है। केवल ये राजनीतिक पार्टियां आपस में लड़ाने का काम करती हैं, ये मुद्दा सुलझाना नहीं चाहते। एक वक्त रहा कांग्रेस की सरकार पंजाब में भी रही, हरियाणा के अंदर भी रही, केंद्र में रही, इन्होंने मुद्दा बना के रखा, हल नहीं किया। एक वक्त रहा
बीजेपी और अकाली दल की सरकार पंजाब के अंदर भी रही, हरियाणा के अंदर भी और केंद्र में भी। आज भी दोनों दो जगह तो है ही और तीसरी जगह की इनकी खत्म हुई है, 2016 के अंदर थे। इन्होंने मुद्दा बना के रखा क्योंकि ये इनके लिए राजनीतिक मुद्दा है, रोटी सेकने का मुद्दा है, वोट लेने का मुद्दा है। आम आदमी पार्टी दोहरी राजनीति नहीं करती। आम आदमी पार्टी के राष्ट्रीय संयोजक अरविंद केजरीवाल जी हिसार के अंदर आए थे, उस समय पंजाब के मुख्यमंत्री भी उनके साथ थे। उन्होंने कहा कि देश के प्रधानमंत्री को पानी का बंटवारा करना है, वो करें। और उनकी बात को अब सुप्रीम कोर्ट ने भी ये कहा कि केंद्र सरकार मूक दर्शक बन के तमाशा नहीं देख सकती, केंद्र सरकार को यह फैसला करना होगा। देश का जब चुनाव पहली बार नरेंद्र मोदी ने लड़ा था तो 2014 के अंदर रेवाड़ी से उन्होंने कहा था कि अंतर्राष्ट्रीय संधि के अनुसार 65% पानी बह के पाकिस्तान में जा रहा है। उस पानी के ऊपर हरियाणा के लोगों का हक है, उस पानी के ऊपर पंजाब के लोगों का हक है, उस पानी के ऊपर राजस्थान के लोगों का हक है। मैं उस पानी को वापस लाऊंगा। 2 ट्रम 9 साल पूरे हो गए, एक बूंद पानी की पाकिस्तान जाते हुए इन्होंने रोकी नहीं। प्रधानमंत्री क्यों नहीं बोलते? क्योंकि शर्म से उनका सिर झुक जाता है कि जो वायदा उन्होंने देश की जनता से किया था, इस क्षेत्र की जनता से किया था, उसको निभा नहीं पाए और ना ही पानी का बंटवारे के लिए आज तक बैठे। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਾਣੀ ਘੱਟ ਹੈ ਪਰ ਸਰਕਾਰ ਇਸ ਪਾਣੀ ਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੀ। ਨਵਜੋਤ ਸਿੰਘ ਸਿੱਧੂ ਅੱਜ ਜਲੰਧਰ ਪਹੁੰਚੇ ਹੋਏ ਸਨ। ਜਲੰਧਰ ਪ੍ਰੈਸ ਕਲੱਬ ਵਿੱਚ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੀ ਤਰਾਸਦੀ ਰਹੀ ਹੈ। ਲੋਕਾਂ ਨੇ ਆਪਣੇ ਫਾਇਦੇ ਲਈ ਸਿਸਟਮ ਬਦਲਿਆ ਤੇ ਪੰਜਾਬ ਨੂੰ ਪਿੱਛੇ ਧੱਕ ਦਿੱਤਾ। ਅੱਜ ਵੀ ਅਸਲ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਅੱਜ ਸਭ ਤੋਂ ਵੱਧ ਤੁਸੀਂ ਦੇਖੋ ਜੇ ਕੋਈ ਮਸਲਾ ਹੈ ਪੰਜਾਬ ਦੀ ਇਨਕਮ ਦਾ, ਸਭ ਤੋਂ ਵੱਧ ਜੇ ਕੋਈ ਮਸਲਾ ਹੈ ਪੰਜਾਬ ਦੇ ਪੈਸਿਆਂ ਦੀ ਚੋਰੀ ਦਾ। ਪੰਜਾਬ ਦੇ ਲੋਕਾਂ ਦੇ ਪੈਸੇ ਖਾ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕਿੱਧਰ ਗਏ ਤੇ ਪੰਜਾਬ ਕਰਕੇ ਨਹੀਂ ਚੱਲਦੇ। ਸਭ ਤੋਂ ਸੌਖੀ ਚੀਜ਼ ਹੈ ਕਿ ਪੰਜਾਬ ਜਾਏ ਢੱਠੇ ਖੂਹ ਚ, ਸਾਡੀ ਵੋਟ ਬੈਂਕ ਪੋਲਿਟਿਕਸ ਸਹੀ ਹੈ। ਜਦੋਂ ਵੀ ਸਹੂਲੀਅਤ ਦੇਣ ਦੀ ਗੱਲ ਆਈ ਕਿਸੇ ਦੱਸਿਆ ਸੀ ਵੀ ਭਾਈ ਅਸੀਂ ਕਰਜ਼ਾ ਲੈ ਕੇ ਚੀਜ਼ ਦੇ ਦੇਂਗੇ। ਇਹ ਤਾਂ ਸਭ ਤੋਂ ਸੌਖਾ ਹੈ। ਮੈਂ ਕਹਾ ਭਾਈ ਤੂੰ ਘਰ ਪਾ ਲੈ, ਮੈਂ ਤੈਨੂੰ 13 ਕਰੋੜ ਰੁਪਏ ਦੇ ਦੂੰ, ਕਰਜ਼ਾ ਤੂੰ ਮੋੜ ਲੈ। ਫਿਰ ਹਰ ਜਦੋਂ ਸਰਕਾਰ ਮਾੜੀ ਫਸਦੀ ਹੈ ਜਾਂ ਉਹ ਸਿਸਟਮ ਜਿਹਨੂੰ ਬਦਲਣਾ ਚਾਹੁੰਦੇ ਆ, ਨਵਾਂ ਸਿਸਟਮ ਸਿਰਜਣਾ ਚਾਹੁੰਦੇ ਆ, ਜਦੋਂ ਥੋੜੀ ਜਿਹੀ ਵੀ ਵਿਪਤਾ ਆਉਂਦੀ ਹੈ ਕੋਈ ਨਾ ਕੋਈ ਇਹੋ ਜਿਹੀ ਤਾਕਤ ਫਿਰ ਨਵਾਂ ਹੀ ਮਸਲਾ ਖੜਾ ਕਰ ਦਿੰਦੀ ਹੈ। ਹੁਣ SYL ਕਾਫੀ ਹੈ। ਪਿਛਲੇ 25 ਸਾਲਾਂ ਤੋਂ ਅੱਜ ਤੱਕ ਕਿਸਾਨ ਵੀ ਨਹੀਂ ਬਣਦੇ। 6 ਮਹੀਨੇ ਪਹਿਲਾਂ ਕਹਿ ਗਏ ਉਹ ਤੇਰੇ ਮਸਲਾ ਹੀ ਨਹੀਂ ਹੈ, ਮੁੱਦਾ ਹੀ ਨਹੀਂ। ਇਸ ਲਾਈਕ ਫਲੋਗਿੰਗ ਅ ਡੈਡ ਹਾਰਸ। ਉਹਦਾ ਕਾਰਨ ਹੈ ਕਿ ਨਾ 9 ਮਣ ਤੇਲ ਹੋਊ, ਨਾ ਰਾਦਾ ਨੱਚੂ। ਜਦੋਂ ਪਾਣੀ ਹੈ ਨਹੀਂ ਤਾਂ ਨਹਿਰ ਕਿੱਥੋਂ? ਭਾਈ 72 ਦੇ ਵਿੱਚ ਤੁਸੀਂ ਬਾਰਿਸ਼ ਦੇਖੋ, 10 ਸਾਲਾਂ ਦੇ ਵਿੱਚ ਬਾਰਿਸ਼ 30% ਘਟੀ ਹੈ। ਪਾਣੀ ਹੈ ਨਹੀਂ। ਮੁੱਦਾ ਕੀ ਹੈ? ਮੁੱਦਾ ਇਹ ਨਹੀਂ ਹੈ ਵੀ ਪਾਣੀ ਬਾਹਰ ਭੇਜਣਾ ਹੈ। ਪਾਣੀ ਹੈ ਨਹੀਂ ਤਾਂ ਬਾਹਰ ਕਿੱਥੋਂ ਭੇਜਣਾ ਹੈ? ਨਹਿਰ ਕਿਹਨੇ ਬਣਾਉਣੀ ਹੈ? ਮੁੱਦਾ ਇਹ ਹੈ ਜਿਹੜਾ ਪਾਣੀ ਸਾਡੇ ਕੋਲ ਆ ਉਹਦੀ ਮੈਨੇਜਮੈਂਟ ਕਿਵੇਂ ਕਰਦੇ। ਉਹ ਭਾਈ ਸਭ ਤੋਂ ਵੱਡਾ ਮਸਲਾ 2017 में आया, सब तो बड़ा मसला पंजाब का सीगा ड्रिंकिंग वाटर। कैंसर ट्रेनां चलदियां, वाटर बॉटल इंडस्ट्री आ पानी जिहड़ा बोतलां च पा के इत्थे देख लो, $1 बिलियन की वाटर बॉटल इंडस्ट्री है सर। ये 1972 च जिहड़ा झोना लगदा सी वो गरीब आदमी नूं PDS देण दे लई, सस्ता अनाज देण दे लई उगाया गया। जो पानी 10 गुणे सी, मतलब बरसात का पानी 50 गुणा घट गया 20 साल। ये गल कर रहा मैं 50 साल पहले। 5 दरिया तो 2.5 करते, सूबा हिमाचल कटता, दूआ कटता, रह की गया साडे पल्ले। फिर सब तो जिहड़ी वड्डी चीज है अज जिथे झोना लगता है 80%, और ये एक्सपर्ट झूठ नहीं कह रहे, ये सारे पासे सच्ची गल है कि 15 ਤੋਂ 20 ਸਾਲਾਂ ਦੇ ਵਿੱਚ ਪੰਜਾਬ ਨੇ ਇਸ ਤਰ੍ਹਾਂ
1000 ਮੀਟਰ ਤੋਂ ਥੱਲੇ ਪਾਣੀ ਜਾਊਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰੂਪਨਗਰ ਵਿਖੇ ਇੱਕ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਵੱਲੋਂ ਆਤਮ ਹੱਤਿਆ ਲਈ ਮਜਬੂਰ ਹੋਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਇੱਕ ਰਾਜ ਸ਼ਾਸਨ ਲਈ ਇਸ ਤੋਂ ਬਾਅਦ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕਿ ਉਸ ਦੇ ਨਾਗਰਿਕਾਂ ਨੂੰ ਆਪਣੇ ਰੁਜ਼ਗਾਰ ਦਾ ਹੱਕ ਨਾ ਮਿਲਣ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਜਾਵੇ। ਉਹਨਾਂ ਨੇ ਅੰਮ੍ਰਿਤਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਆਤਮ ਹੱਤਿਆ ਨੋਟ ਵਿੱਚ ਸਰਕਾਰ ਉੱਪਰ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਸ ਦੀ ਡੂੰਘਾਈ ਨਾਲ ਜਾਂਚ ਕਰਕੇ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿੰਨੇ ਵੀ ਤਾਕਤਵਰ ਰੁਤਬੇ ਤੇ ਕਿਉਂ ਨਾ ਹੋਣ। ਗਿਆਨੀ ਰਘਬੀਰ ਸਿੰਘ ਨੇ ਜਾਰੀ ਲਿਖਤੀ ਬਿਆਨ ਰਾਹੀਂ ਆਖਿਆ ਕਿ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹਰੇਕ ਰਾਜ ਸ਼ਾਸਨ ਦਾ ਧਰਮ ਹੁੰਦਾ ਹੈ, ਪਰ ਜਦੋਂ ਕਿਸੇ ਰਾਜ ਦੇ ਨਾਗਰਿਕਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਕੇ ਵੀ ਰੁਜ਼ਗਾਰ ਲੈਣ ਲਈ ਆਪਣੇ ਪਰਿਵਾਰ ਤੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਸੜਕਾਂ ਤੇ ਰੁਲਣਾ ਪਵੇ ਅਤੇ ਨਿੱਤ ਦਿਹਾੜੇ ਰਾਜਤੰਤਰ ਦਾ ਤਸ਼ੱਦਦ ਸਹਿਣ ਕਰਨਾ ਪਵੇ ਤਾਂ ਇਹ ਰਾਜ ਧਰਮ ਦੀ ਸਭ ਤੋਂ ਵੱਡੀ ਸਫਲਤਾ ਹੁੰਦੀ ਹੈ। ਉਹਨਾਂ ਕਿਹਾ ਕਿ ਜਿਹੜੇ ਰਾਜ ਦੌਰਾਨ ਲੋਕਾਂ ਨੂੰ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਖਾਤਰ ਮਰਨ ਲਈ ਮਜਬੂਰ ਹੋਣਾ ਪਵੇ, ਨੈਤਿਕ ਤੌਰ ਤੇ ਅਜਿਹੇ ਰਾਜ ਸ਼ਾਸਨ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਉਹਨਾਂ ਕਿਹਾ ਕਿ ਰੂਪਨਗਰ ਦੀ ਅੰਮ੍ਰਿਤਧਾਰੀ ਦਸਤਾਰਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਸਾਥੀਆਂ ਸਮੇਤ ਨੌਕਰੀਆਂ ਲਈ ਸੰਘਰਸ਼ ਕਰਨ ਦੇ ਬਾਵਜੂਦ ਇਨਸਾਫ ਨਾ ਮਿਲਣ ਤੇ ਸਰਕਾਰ ਦੇ ਹੱਠੀ ਰਵੱਈਏ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨੀ ਬੇहद ਦੁਖਦਾਈ ਘਟਨਾ ਹੈ। ਉਹਨਾਂ ਇਹ ਵੀ ਆਖਿਆ ਕਿ ਆਤਮ ਹੱਤਿਆ ਕਰਨਾ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਗੁਰੂ ਸਾਹਿਬਾਨ ਨੇ ਸਾਨੂੰ ਹੱਕਾਂ ਲਈ ਜ਼ੁਲਮ ਵਿਰੁੱਧ ਲੜਨਾ ਸਿਖਾਇਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਹੱਕਾਂ ਲਈ ਬੇਇਨਸਾਫੀ ਵਿਰੁੱਧ ਸਾਰੇ ਸਮਾਜ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਸੰਘਰਸ਼ੀਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਘੋਰ ਬੇਇਨਸਾਫੀ ਵਿਰੁੱਧ ਜ਼ਿੰਦਗੀ ਦੀ ਜੰਗ ਨਾ ਹਾਰਨੀ ਪਵੇ।